अस्सलाम वालेकुम जी। अज एक गल तुहाडे नाल सांझी करनी आ। बहुत सारे बंदियां नाल शायद ये वाकया होया भी होवे, कोई हो जांदे आ। मैं एक आप बीती जिहड़ी तुहाडे नाल सांझी करनी आ। ਅਸੀਂ ਗਾਲਾਂ ਤੇ ਕੱਢਦੇ ਆ, ਹੁਕਮਰਾਨਾਂ ਨੂੰ ਵੀ ਗਾਲਾਂ ਕੱਢਦੇ ਅੱਗੇ ਪਿੱਛੇ ਵੀ, मतलब ਜਿਹੜਾ ਕੋਈ ਹਰ ਬੰਦਾ ਹਾਜੀ ਬਣਨ ਦੀ ਕੋਸ਼ਿਸ਼ ਕਰਦਾ, ਆਪਣੇ ਗਿਰੇਬਾਂ 'ਚ ਝਾਤੀ ਕੋਈ ਨਹੀਂ ਮਾਰਦਾ ਕਿ ਮੈਂ ਇਸ ਮੁਲਕ ਨੂੰ ਕੀ ਦੇ ਰਿਹਾ ਔਰ ਇਸ ਮੁਲਕ 'ਚ ਰਹਿਣ ਵਾਲੀ ਜਿਹੜੀ ਕੌਮ ਆ, ਮੁਆਸ਼ਰਾ, ਉਹਨੂੰ ਮੈਂ ਕੀ ਦੇ ਰਿਹਾ। ਛੋਟੀ ਜੀ ਗੱਲ ਆ ਕਿ ਜਿੱਥੇ ਕਿਸੇ ਦਾ ਨਹੀਂ ਹੱਥ ਪੈਂਦਾ ਨਾ ਤੇ ਉਹੀ ਹਾਜੀ ਆ, ਲੇਕਿਨ ਅਗਰ ਕਿਸੇ ਦਾ ਹੱਥ ਪੈਂਦਾ ਤੇ ਉਹ ਪੂਰਾ ਤੁਹਾਡਾ ਲਹੂ ਕੱਢਣ ਦੀ ਕੋਸ਼ਿਸ਼ ਕਰਦਾ। ਮੇਰਾ ਇੱਕ ਪੈਂਚਰ ਵਾਲੇ ਬੰਦੇ ਨਾਲ ਵਾਸਤਾ ਪਿਆ। ਉਹ ਕੀ ਕਰਦੇ ਆ ਕਿ ਜਦੋਂ ਤੁਸੀਂ ਗੱਡੀ, ਪੈਂਚਰ ਵੀ ਮੇਰੀ ਗੱਡੀ ਦਾ ਕੋਈ ਬਹੁਤ ਵੱਡਾ ਨਹੀਂ ਸੀ, मतलब ਕਿ ਇਹ ਨਹੀਂ ਸੀ ਕਿ ਫੌਰੀ ਹਵਾ ਨਿਕਲ ਗਈ ਸੀ। ਮੈਂ ਅਗਰ ਚੌਥੇ ਪੰਜਵੇਂ ਦਿਨ ਵੀ ਕੱਢਦਾ ਸੀ ਤੇ ਮੈਂ ਹਵਾ ਭਰਾ ਕੇ ਉਹਦਾ ਕਮ ਸੇ ਕਮ ਮਹੀਨਾ ਡੇਢ ਮਹੀਨਾ ਇਦਾਂ ਹੀ ਘੋਲ ਕੀਤੀ ਵੀ ਜਦੋਂ ਕੱਢਣੀ ਜਲਦੀ ਹੋਣੀ, ਪੈਂਚਰ ਬਾਅਦ ਚ ਲਵਾ ਲਾਂਗੇ, ਹਵਾ ਭਰਾ ਕੇ ਕਿਹੜਾ ਛੇਤੀ ਨਿਕਲ ਜਾਣੀ ਆ, ਆਪਣੇ ਸਫ਼ਰ ਤੇ ਨਿਕਲ ਜਾਣਾ। ਇੱਕ ਦਿਨ ਮੈਂ ਗਿਆ, ਮੇਰੇ ਨਾਲ ਇੱਕ ਬੰਦਾ ਬੈਠਾ ਸੀ। ਮੈਂ ਉਹਨੂੰ ਪਹਿਲੇ ਦੱਸਿਆ, ਮੈਂ ਕਿਹਾ ਹੁਣ ਇਹ ਜਿਹੜਾ ਆਪਾਂ ਪੈਂਚਰ ਲਵਾਉਣ ਜਾਣਾ ਨਾ ਜਿਸ ਬੰਦੇ ਕੋਲ, ਇਹਨੇ ਬੰਦੇ ਨੇ ਟੂਟੀ ਦਾ ਜ਼ਰੂਰ ਕਹਿਣਾ ਵੀ ਇਹ ਭਾਈ ਤੁਹਾਡੀ ਟੂਟੀ ਫਾਰ ਹੈਗਾ। ਉਹੀ ਗੱਲ ਹੋਈ, ਹਸਵੇ ਰਵਾਇਤ ਉਸ ਬੰਦੇ ਨੇ ਇਹੀ ਗੱਲ ਕੀਤੀ। ਉਹਨੇ ਕਿਹਾ ਭਾਜੀ ਟੂਟੀ ਵੀ ਬਦਲੋ, ਟੂਟੀ ਜਿਹੜੀ ਹੈ ਨਾ ਉਹ ਤੁਹਾਡੀ ਬਿਲਕੁਲ ਖਤਮ ਹੋਈ ਆ। ਮੈਂ ਕਿਹਾ ਯਾਰ ਇਹ ਰਬੜ ਦੀ ਟੂਟੀ ਹੁੰਦੀ, ਇਹਦਾ ਕੀ ਖਤਮ ਹੋਣਾ, ਨਾ ਤੇ ਇਹਨੂੰ ਪਾਣੀ ਲੱਗਿਆ ਨੇ ਗਲਣਾ, ਨਾ ਇਹਨੂੰ ਕੋਈ ਅੱਗ ਲੱਗੀ ਹੈ ਵੀ ਇਹ ਸੜ ਕੇ ਸੁੱਕੜ ਗਈ ਆ, ਇਹਦਾ ਕੀ ਖਰਾਬ ਹੋ ਗਿਆ। ਉਹ ਮੈਨੂੰ ਫੜ ਕੇ ਨਾ ਘਮਾਟੂ ਕਰ ਕਰਕੇ ਦਿਖਾਣ ਡਿਆ ਵੀ ਆਹ ਦੇਖੋ ਪਾਣੀ। ਮੈਂ ਕਿਹਾ ਇਹਨੂੰ ਜॉयस्टिक ਤਰ੍ਹਾਂ ਨਾ ਘੁਮਾ, ਕਿਉਂਕਿ ਇਹ ਫਲੈਕਸੀਬਲ ਹੁੰਦੀ ਹੈ। ਜਦੋਂ ਤੁਸੀਂ ਇਹਨੂੰ ਪਰੇ ਨੂੰ ਕਰਨਾ, ਕਿਹੜਾ ਟਿਊਬ ਆ, ਟਿਊਬਲੈਸ ਟਾਇਰ ਆ, ਇਹ ਜਦੋਂ ਪਰੇ ਨੂੰ ਕਰਨਾ ਇਹਦੇ 'ਚ ਹਵਾ ਤਾਂ ਨਿਕਲਣੀ ਭੋਰਾ ਜਿਹੜੀ ਕਰਕੇ। ਉਹ ਦੇਖਣ ਵਾਲੇ ਬੰਦੇ ਨੂੰ ਇਹ ਤਾਸਰ ਦੇ ਦਿੰਦੇ ਕਿ ਤੁਹਾਡੀ ਟੂਟੀ ਲੀਕ ਆ, ਤੁਹਾਨੂੰ ਮੋਟਰਵੇ ਤੇ ਜਾਂਦਿਆਂ ਜਾਂ ਸੜਕ ਤੇ ਜਾਂਦਿਆਂ ਟਾਇਰ ਧੋਖਾ ਦੇ ਸਕਦਾ। ਮੈਂ ਕਿਹਾ ਸਰ ਇਸ ਟੂਟੀ ਨੂੰ ਜਿੱਥੇ ਹੈਗੀ ਨਾ ਉੱਥੇ ਰਹਿਣ ਦਿਓ, ਹੱਥ ਛੱਡ ਕੇ ਪਾਣੀ ਪਾ ਕੇ ਦੱਸੋ, ਫਿਰ ਟੂਟੀ ਲੀਕ ਹੁੰਦੀ ਤਾਂ ਫਿਰ ਆਪਾਂ ਬਦਲ ਲਾਂਗੇ। ਉਹ ਛੱਡੇ ਨਾ, ਨਹੀਂ ਜੀ ਆ ਦੇਖੋ ਏਦਾਂ ਕਰੋ, ਐ ਕਰ ਕੇ ਨਾ ਜੀ ਉਹ ਜ਼ਹਿਨੀ ਤੌਰ ਤੇ मतलब ਮੈਨੂੰ ਤਿਆਰ ਕਰ ਰਿਹਾ ਸੀ ਕਿ ਟੂਟੀ ਜਿਹੜੀ ਹੈ ਨਾ ਇਹਦੀ ਤੂੰ ਬਦਲ ਹੀ ਲੈ। ਮੈਂ ਕਿਹਾ ਟੂਟੀ ਹੈ ਕਿਨੇ ਦੀ, 250 ਤੋਂ ਸ਼ੁਰੂ ਹੋ ਕੇ ਨਾ ਮੇਰੇ ਕੋਲ 1200 ਰੁਪਏ ਤੱਕ ਟੂਟੀਆਂ ਹੈਗੀਆਂ। ਉਹ 1200 ਵਾਲੀ ਤਾਂ ਮੈਨੂੰ ਸਮਝ ਹੀ ਨਹੀਂ ਲੱਗੀ ਵੀ 1200 ਵਾਲੀ ਟੂਟੀ ਕਿਹੜੀ ਹੁੰਦੀ ਆ। ਅੱਛਾ, ਉਸ ਤੋਂ ਬਾਅਦ ਉਹ ਮੇਰੀ ਗੱਡੀ ਦੇ ਆਲੇ ਦੁਆਲੇ ਘੁੰਮ ਕੇ ਉਹਨੇ ਮੈਨੂੰ ਮੇਰੀਆਂ ਗੱਡੀ ਦੀਆਂ ਚਾਰੇ ਟੂਟੀਆਂ ਜਿਹੜੀਆਂ ਨਾ ਉਹਨੇ ਖਰਾਬ ਦੱਸ ਦਿੱਤੀਆਂ ਵੀ ਭਾਜੀ ਤੁਹਾਡੀਆਂ ਟੂਟੀਆਂ ਚਾਰੇ ਹੀ ਨਹੀਂ ਠੀਕ ਹੈਗੀ। ਮੈਂ ਕਿਹਾ ਯਾਰ ਮੇਰੇ ਘਰੋਂ ਆਉਣ ਤੋਂ ਪਹਿਲੇ ਤੱਕ ਤਾਂ ਬਿਲਕੁਲ ਠੀਕ ਸੀ, ਤੇਰੇ ਕੋਲ ਆ ਕੇ ਇਹ ਖਰਾਬ ਹੋ ਗਈਆਂ। ਬਹਰਹਾਲ ਮੈਂ ਇਹਨਾਂ ਦੀ ਅਜ਼ਮਾਇਸ਼ ਕਰਨੀ ਆ ਕਿ ਮੈਂ ਦੇਖਣਾ ਕਿ ਮੇਰੀਆਂ ਟੂਟੀਆਂ ਕਿੰਨੀ ਦੇਰ ਚੱਲਦੀਆਂ। ਤੂੰ ਪੈਂਚਰ ਲਾ, ਜਿਹੜਾ ਛੋਟਾ ਮੋਟਾ ਪੈਂਚਰ ਹੈਗਾ ਤੇ ਉਹ ਲਾ ਦੇ। ਉਸ ਤੋਂ ਬਾਅਦ ਮੈਂ ਟੂਟੀਆਂ ਦੀ ਅਜ਼ਮਾਇਸ਼ ਕਰਨੀ ਹੈ ਕਿ ਟੂਟੀਆਂ ਮੇਰੀਆਂ ਵਾਕਈ ਹਵਾ ਘਟਾਉਂਦੀਆਂ ਕਿ ਨਹੀਂ ਘਟਾਉਂਦੀਆਂ। ਤੇ ਅੱਜ 2 ਤੋਂ 3 ਮਹੀਨੇ ਹੋ ਗਏ, ਮੇਰੀ ਇੱਕ मतलब ਭੋਰਾ ਵੀ ਹਵਾ ਨਹੀਂ ਗੱਡੀ ਦੀ ਘੱਟ ਹੋਈ। मतलब ਟੂਟੀਆਂ ਵੀ ਉਹੀ ਆ ਜਿਹੜੀਆਂ ਉਹਨੇ ਕਿਹਾ ਸੀ, ਬਿਲਕੁਲ ਬੇਕਾਰ ਹੈ, ਟੂਟੀ ਤੁਹਾਡੀ ਕੰਮ ਨਹੀਂ ਦਿੰਦੀ ਹੈਗੀ।